ਸੋ ਅਗਲੇ ਸਾਲ ਦੇ ਕੀ ਚੈਲੰਜਸ ਤੁਹਾਨੂੰ ਲੱਗਦੇ ਆ? ਕਿਹੜੀਆਂ ਜਿਹੜੇ ਕੇਸਿਸ ਦੇ ਜਿਹੜੇ ਆਧਾਰ ਹੁੰਦੇ ਆ ਵੀ ਉਹ ਲੱਗਦਾ ਵੀ ਅਜੇ ਵੀ ਚੈਲੰਜਿੰਗ ਜਿਹੜੇ ਉਸ ਦੇ ਵਿੱਚ ਰਹਿਣੇ ਆ? ਰੀਲੋਕੇਸ਼ਨ ਦਾ ਮੁੱਦਾ ਰਹਿਣਾ ਹਮੇਸ਼ਾ, ਤੇ ਠੀਕ। ਸਪੈਸ਼ਲੀ ਕਈ ਹੁਣ ਜਿੱਦਾਂ ਕੇਸ ਸੀਗੇ ਪੋਲੀਟੀਕਲ ਓਪੀਨੀਅਨ ਵਾਲਾ, ਤਾਂ ਕੇਸ ਦੇ ਵਿੱਚ ਥੋੜਾ ਜਿਹਾ ਰੀਲੋਕੇਸ਼ਨ ਦਾ ਆਰਗਿਊ ਕਰਨਾ ਸੌਖਾ ਹੁੰਦਾ, ਪਰ ਕਈਆਂ ਦੇ ਬਾਬੇ ਬੂਬੇ ਵਾਲੇ ਜਿਹੜੇ ਕੇਸ ਸੀਗੇ, ਬਾਬੇ ਬੂਬੇ ਅੰਦਰ ਹੋ ਗਏ ਆ, ਬਾਬਿਆਂ ਦੇ ਚਲੋ ਹੁਣ ਕੀ ਨਾਮ ਲੈਣੇ ਆ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਬਥੇਰੇ ਜਿਹੜੇ ਹੈਗੇ ਆ ਇੱਕੋ ਜਿਹੇ ਵੀ ਹੁੰਦੇ ਆ। ਸੋ ਬਾਬੇ ਬੂਬੇ ਵਾਲੇ ਕਾਫੀ ਜਿਹੜੇ ਲੋਕਾਂ ਦੇ ਕੇਸ ਆ, ਤੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਰੀਲੋਕੇਸ਼ਨ ਦਾ ਮੁੱਦਾ ਜਿਹੜਾ ਹੈਗਾ ਉਹ ਸੋਲਵ ਕਰਨਾ ਥੋੜਾ ਜਿਹਾ ਔਖਾ। ਉਹ ਕਹਿੰਦੇ ਤੁਸੀਂ ਦੂਜੇ ਪਾਸੇ ਕਿਉਂ ਨਹੀਂ ਚੱਲ ਜਾਂਦੇ? ਹੁਣ ਬਾਬਿਆਂ ਦੀ ਇੰਨੀ ਪਕੜ ਤਾਂ ਹੈ ਨਹੀਂ ਕਿ ਪੂਰੇ ਇੰਡੀਆ 'ਚ ਲੱਭ ਸਕਦੇ ਆ। ਤੇ ਇਸ ਤੋਂ ਇਲਾਵਾ ਨਿਊਯਾਰਕ ਦਾ ਜਿੱਦਾਂ ਲਾਅ ਐਕਸਪਲੇਨ ਕੀਤਾ ਸੀਗਾ ਕਿ ਉਹਦੇ ਵਿੱਚ ਉਹ ਕਹਿੰਦੇ ਕਿ ਸਰਕਾਰੀ ਜਿਹੜੀ ਪਾਰਟੀ ਦੇ ਮੈਂਬਰ ਆ ਉਹ ਸਰਕਾਰ ਨਹੀਂ ਹੁੰਦੇ ਆ, ਤੇ ਉਹਦੇ ਵਿੱਚ ਪੁਲਿਸ ਵਗੈਰਾ ਜਦੋਂ ਨਹੀਂ ਇਨਵੋਲਵ ਹੁੰਦੀ, ਤੇ ਜਿਹੜੇ ਦੂਜੇ ਸਿਰਫ ਪਾਰਟੀਬਾਜ਼ੀ ਵਾਲੇ ਜਿਹੜੇ ਝਗੜੇ ਆ ਉਹਦੇ ਵਿੱਚ ਰੀਲੋਕੇਸ਼ਨ ਦਾ ਮੁੱਦਾ ਨਿਊਯਾਰਕ ਦੇ ਵਿੱਚ ਰਹਿਣਾ ਹੀ ਰਹਿਣਾ, ਜਦੋਂ ਤੱਕ ਸਿੰਘ ਵਰਸਸ ਗਾਰਲੈਂਡ ਸੈਕੰਡ ਸਰਕਟ ਦਾ ਕੇਸ ਜਿਹੜਾ ਹੈਗਾ। ਠੀਕ ਹੈ। ਨੈਕਸਸ ਦਾ ਮੁੱਦਾ ਕਿ ਤੁਹਾਡੀ ਜਿਹੜੀ ਗਤੀਵਿਧੀਆਂ ਸੀਗੀਆਂ ਉਹਦਾ ਤੁਹਾਨੂੰ ਹੁਣ ਨੁਕਸਾਨ ਪਹੁੰਚਾਉਣਾ ਉਹਨਾਂ ਕੀ ਲਿੰਕ ਹੈਗਾ। ਸੋ ਇਹਦੇ ਵਿੱਚ ਉਹ ਇਹੀ ਦੇਖਦੇ ਆ ਕਿ ਹੁਣ ਬੰਦਿਆਂ ਨੇ ਬਾਰਡਰ ਤੇ ਬਿਆਨ ਦਿੱਤੇ ਕਿ ਰੀਅਲ ਕੇਸ ਦੀ ਤੁਹਾਨੂੰ ਗੱਲ ਦੱਸਦਾ ਕਿ ਉਹ ਕਹਿੰਦਾ ਗਤੀਵਿਧੀਆਂ ਕੀ ਆ, ਉਹਨੇ ਕਹਿਣਾ ਅਸੀਂ ਝਾੜੂ ਪੋਚਾ ਖਾਣਾ ਪੀਣਾ ਦੇਤਾ, ਕੁਰਸੀਆਂ ਲਾਤੀਆਂ, ਜੂਸ ਪਿਲਾਤਾ ਲੋਕਾਂ ਨੂੰ, ਤੇ ਉਹ ਹੋਇਆ 2014 ਦੇ ਵਿੱਚ। ਤੇ ਹੁਣ ਆਪਣਾ 2022 ਚੱਲਣ ਦਿਆ, ਤੇ ਉਹ ਕਹਿੰਦਾ ਕਿ ਹੁਣ ਤੈਨੂੰ ਕਿਉਂ ਲੱਭਦੇ? ਉਦੋਂ ਬਿਆਨਾਂ ਦੇ ਵਿੱਚ ਪੁੱਛਿਆ ਕਿ ਕਿੰਨੀ ਵਾਰੀ ਗਤੀਵਿਧੀਆਂ ਤੁਸੀਂ ਕੀਤੀ ਹੋਣੀਆਂ ਟੋਟਲ, ਤਾਂ ਬੰਦਾ ਕਹਿੰਦਾ ਇਹ ਮੈਂ 3-4 ਵਾਰੀ ਕੀਤੀਆਂ ਹੋਣੀਆਂ, ਰਾਈਟ, ਜਾਂ ਸਾਲ 'ਚ ਕਿੰਨੀ ਵਾਰੀ ਕਰਦਾ? ਇੱਕ ਅੱਧੀ ਵਾਰੀ ਕਰਦਾ। ਟਾਈਟਲ ਕੀ ਸੀਗਾ? ਮੈਂ ਆਰਡਨਰੀ ਜਿਹਾ ਵਰਕਰ ਸੀਗਾ। ਤੇ ਹੁਣ ਉਹਦੇ ਕੋਲ ਫਿਰ ਸਵਾਲ ਇਹ ਆ ਜਾਂਦਾ ਕਿ ਹੁਣ ਬਈ ਨੈਕਸਸ ਤੈਨੂੰ ਹੁਣ ਕਿਉਂ ਲੱਭ ਰਹੇ ਆ ਇੱਥੇ 2022 ਦੇ ਵਿੱਚ? ਕਿਉਂ ਲੱਭ ਰਹੇ ਆ? ਕੀ ਚੱਕਰ ਹੈਗਾ? ਇੰਨਾ ਵੀ ਕਿਹੜਾ ਮਹਾਨ ਕੰਮ ਕੀਤਾ ਤੂੰ ਕਿ ਹੁਣ ਵੀ ਤੈਨੂੰ ਲੱਭ ਰਹੇ ਆ? ਜਾਂ ਤੇ ਦੂਜਾ ਇਹ ਹੈਗਾ ਕਿ ਰਿਲੀਜਨ ਨਾਲ ਜਾਂ ਪੋਲੀਟੀਕਲ ਓਪੀਨੀਅਨ ਨਾਲ ਕੀ ਰਿਲੇਸ਼ਨ ਹੈਗਾ ਤੇਰੀ ਸਟੋਰੀ ਦਾ, ਤੇਰੇ ਫੈਕਟਸ ਦਾ, ਕਿ ਕਿਹੜੇ ਹਿਸਾਬ ਨਾਲ ਇਹ ਅਸਾਲਮ ਦੀ ਗਰਾਊਂਡ ਜਿਹੜੀ ਬਣਦੀ ਆ। ਸੋ ਕਈ ਕੇਸਾਂ ਦੇ ਵਿੱਚ ਜੱਜ ਫਿਰ ਕਹਿ ਦਿੰਦੇ ਆ ਕਿ ਇਹ ਜਿਹੜੀ ਇਹਦੀ ਗਤੀਵਿਧੀਆਂ ਸੀਗੀਆਂ ਇਸ ਲੈਵਲ ਦੀਆਂ ਨਹੀਂ ਸੀਗੀਆਂ ਕਿ ਸਾਨੂੰ ਲੱਗਦਾ ਕਿ ਹੁਣ ਵੀ ਇਹਨੂੰ ਕੋਈ ਲੱਭ ਰਿਹਾ। ਤੇ ਸਟੇਟ ਐਕਟਰ ਕਿ ਕਿਹੜੇ ਕੇਸਾਂ ਹੁਣ ਨਿਊਯਾਰਕ ਜਦੋਂ ਦੱਸਿਆ ਕਿ ਜਿਹੜੇ ਪੋਲੀਟੀਕਲ ਪਾਰਟੀ ਦੇ ਵਰਕਰ ਆ ਉਹਨਾਂ ਨੂੰ ਕਹਿੰਦੇ ਕਿ ਇਹ ਸਰਕਾਰ ਨਹੀਂ ਹੈਗੇ, ਮਤਲਬ ਕਿ ਸਟੇਟ ਐਕਟਰ ਇਨਵੋਲਵ ਨਹੀਂ ਹੈਗਾ, ਸੋ ਉਹਨੂੰ ਪ੍ਰਾਈਵੇਟ ਐਕਟਰ ਮੰਨਦੇ ਆ। ਜਦੋਂ ਪ੍ਰਾਈਵੇਟ ਐਕਟਰ ਇਨਵੋਲਵ ਹੁੰਦਾ ਤੇ ਫਿਰ ਬਰਡਨ ਜਿਹੜਾ ਹੈਗਾ ਉਹ ਰਿਸਪੋਂਡੈਂਟ ਵੱਲ, ਜਿਹੜਾ ਕਲਾਇੰਟ ਆ ਉਹਦੇ ਵੱਲ ਹੀ ਰਹਿੰਦਾ ਕਿ ਉਹਨੇ ਪ੍ਰੂਵ ਕਰਨਾ ਕਿ ਰੀਲੋਕੇਸ਼ਨ ਪੋਸੀਬਲ ਕਿਉਂ ਨਹੀਂ ਹੈਗੀ ਕਿਸੇ ਹੋਰ ਜਗ੍ਹਾ, ਕਿੱਦਾਂ ਸਰਕਾਰ ਟਰੈਕ ਕਰੂਗੀ। ਤੇ ਫਾਈਨਲੀ ਕੀ ਹੋਇਆ ਕਿ ਚੇਂਜ ਇਨ ਕੰਟਰੀ ਕੰਡੀਸ਼ਨ। ਹੁਣ ਕਈ ਬੰਦੇ ਇਦਾਂ ਦੇ ਉਹਨਾਂ ਨੇ ਕੇਸ ਲਗਾਇਆ ਸੀਗਾ ਕਿ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਦਾ ਕੇਸ ਆ ਹਾਈਪੋਥੈਟਿਕਲੀ ਕਿ ਆਮ ਆਦਮੀ ਪਾਰਟੀ ਦਾ ਮੈਂ ਵਰਕਰ ਆ, ਮੈਨੂੰ ਫਲਾਨੀ ਪਾਰਟੀ ਕਰਦੀ ਆ। ਉਦੋਂ ਪੰਜਾਬ 'ਚ ਉਦਾਂ ਦਾ ਸੀਗਾ, ਹੁਣ ਪੰਜਾਬ 'ਚ ਉਹ ਮੈਜੋਰਟੀ 'ਚ ਆ ਗਏ। ਸੋ ਹੁਣ ਉਹ ਬੰਦੇ ਦਾ ਜਿਹੜਾ ਕੇਸ ਆ ਉਹਦੇ ਕੋਈ ਚਾਂਸ ਹੀ ਨਹੀਂ, ਕਿਉਂਕਿ ਉਹ ਹੁਣ ਕਿੱਦਾਂ ਕਰੂਗਾ? ਸੈਂਟਰ 'ਚ ਵੀ, ਦਿੱਲੀ 'ਚ ਵੀ ਉਹਨਾਂ ਦੀ ਸਰਕਾਰ ਆ, ਤੇ ਸਟੇਟ ਦੇ ਵਿੱਚ ਵੀ ਆ। ਤੇ ਜਿਹੜਾ ਕੇਸ ਆ ਉਹ ਚੱਲਦਾ ਕੰਟਰੀ ਕੰਡੀਸ਼ਨ ਦੇ ਹਿਸਾਬ ਨਾਲ, ਕਿ ਕੰਟਰੀ ਕੰਡੀਸ਼ਨ ਦਾ ਮਤਲਬ ਇਹ ਹੁੰਦਾ ਕਿ ਜੇ ਕੋਈ ਮਾੜੀ ਚੀਜ਼ ਹੋਈ ਆ ਤੁਸੀਂ ਖਬਰ ਦੇਣੀ ਆ, ਤੇ ਤੁਸੀਂ ਖਬਰ ਦੱਸਣੀ ਉਹਨਾਂ ਨੂੰ ਕਿ ਇਹ ਮਾੜਾ ਚੀਜ਼ਾਂ ਚੱਲ ਰਹੀਆਂ। ਨਿਊਜ਼ ਦੇ ਆਰਟੀਕਲ ਸਾਰੇ, ਧਰਨੇ, ਪ੍ਰੋਟੈਸਟ, ਹਰ ਇੱਕ ਚੀਜ਼, ਤੇ ਉਹ ਤੁਹਾਡੇ ਫੇਵਰ 'ਚ ਜਾਂਦਾ। ਜੇ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਸੋ ਓਬਵੀਅਸਲੀ ਸਰਕਾਰ ਨੇ ਵੀ ਆਪਣਾ ਸਬਮਿਟ ਕਰਨਾ। ਸਰਕਾਰ ਨੇ ਕਹਿਣਾ ਕਿ ਇਹਨਾਂ ਦੀ ਪਾਰਟੀ ਪਾਵਰ 'ਚ ਆ ਗਈ ਆ। ਸੋ ਹੁਣ ਫੋਰ ਐਗਜ਼ਾਮਪਲ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਉਹਦਾ ਕੇਸ ਆ, ਉਹ ਬੰਦਾ ਕੁਛ ਸ਼ੋਅ ਨਹੀਂ ਕਰ ਸਕਦਾ ਕਿ ਕਿਸੇ ਹੋਰ ਆਮ ਆਦਮੀ ਪਾਰਟੀ ਦੇ ਬੰਦੇ ਨਾਲ ਕੋਈ ਖਾਸ ਧੱਕਾ ਹੋਇਆ, ਕਿਉਂਕਿ ਉਹਨੂੰ ਖਬਰ ਹੀ ਨਹੀਂ ਮਿਲਣੀ ਕੋਈ। ਸੋ ਉਹਨੂੰ ਕਹਿੰਦੇ ਆ ਚੇਂਜ ਇਨ ਕੰਟਰੀ ਕੰਡੀਸ਼ਨ, ਜਿਹਦੇ ਵਿੱਚ ਕਿ ਸਰਕਾਰ ਦੱਸਦੀ ਆ ਕਿ ਜਦੋਂ ਇਹਨੇ ਕੇਸ ਫਾਈਲ ਕੀਤਾ ਤੇ ਹੁਣ ਇਹਦੇ ਵਿੱਚ ਜਿਹੜੇ ਦੇਸ਼ ਦੇ ਹਾਲਾਤ ਸੀਗੇ ਉਹ ਬਦਲ ਗਏ ਆ। ਸੋ ਇਹ ਬਦਲਦੇ ਰਹਿਣੇ ਆ, ਰਾਈਟ, ਕਿਉਂਕਿ ਹੁਣ ਜਿਹੜੇ ਕਈ ਲੋਕੀ ਸੀਗੇ ਉਹਨਾਂ ਦੇ ਕਾਂਗਰਸ ਦੇ ਕੇਸ ਸੀਗੇ, ਤੇ ਹੁਣ ਜਦੋਂ ਕਈ ਜੱਜਾਂ ਦੇ ਮੂਹਰੇ ਜਾਓ ਇਹੀ ਕਹਿੰਦੇ ਆ ਕਿ ਨਹੀਂ ਬਈ ਇਹ ਕਾਂਗਰਸ ਤਾਂ ਹੁਣ ਪਾਵਰ 'ਚ ਨਹੀਂ ਰਹੀ, ਇਹ ਹੁਣ ਤੁਹਾਨੂੰ ਲੱਭ ਨਹੀਂ ਸਕਦੀ ਐਡੀ ਦੂਰ ਤੱਕ, ਤੇ ਤਾਂ ਕਰਕੇ ਕੰਟਰੀ ਕੰਡੀਸ਼ਨ ਜਿਹੜੀਆਂ ਚੇਂਜ ਹੋ ਗਈਆਂ। ਤੇ ਉਹ ਜਿਹੜੇ ਕੇਸ ਸੀਗੇ ਉਹ ਆਪਣੇ ਉਹਨਾਂ ਨੇ ਦੱਸਿਆ ਕਿ ਆਪਾਂ ਧਰਨਿਆਂ ਦੇ ਕਰਕੇ ਹੋਰ ਨਵੀਆਂ ਕੀ ਪ੍ਰੋਬਲਮਸ ਆਈਆਂ ਕਿ ਉਦੋਂ ਹੋਰ ਸੀਗੀਆਂ ਹੁਣ ਹੋਰ ਆ। ਸੋ ਸਾਰੇ ਜਿਹੜੇ ਟੋਟੈਲਿਟੀ ਆਫ ਸਰਕਮਸਟੈਂਸਿਸ ਕਿ ਜਿਹੜੇ ਹਾਲਾਤ ਬਦਲੇ ਆ, ਸਰਕਾਰ ਨੇ ਕਹਿਣਾ ਕਿ ਇਹਦੇ ਫੇਵਰ 'ਚ ਬਦਲੇ ਆ, ਤੇ ਬੰਦੇ ਨੇ ਆਪਣਾ ਸ਼ੋਅ ਕਰਨਾ ਹੁੰਦਾ ਕਿ ਮੇਰੇ ਅਗੇਂਸਟ ਹੋਇਆ, ਇਹਨਾਂ ਮੈਨੂੰ ਫਾਇਦਾ ਨਹੀਂ ਹੋਇਆ ਹਾਲਾਤਾਂ ਦੇ ਚੇਂਜ ਹੋਣ ਦਾ।